ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 12 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਅਲਾਸਕਾ ਦੇ ਵਿੱਚ ਸ਼ੁੱਕਰਵਾਰ ਨੂੰ ਮਿਲਣ ਜਾ ਰਹੇ ਆ ਤੇ ਦੂਸਰੇ ਪਾਸੇ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਕਿ ਰਸ਼ੀਆ ਦੀਆਂ ਫੋਰਸਿਸ ਐਡਵਾਂਸ ਕਰ ਰਹੀਆਂ ਯੂਕਰੇਨ ਦੇ ਵਿੱਚ। ਸੋ ਉਹਨਾਂ ਨੇ ਆਪਣਾ ਪੂਰਾ ਜਿਹੜਾ ਆ ਜ਼ੋਰ ਲਾਣਾ ਸ਼ੁਰੂ ਕੀਤਾ ਹੋਇਆ ਹੈਗਾ। ਅੱਜ ਵਾਈਟ ਹਾਊਸ ਵੱਲੋਂ ਇਹ ਵੀ ਥੋੜੀ ਜਿਹੀ ਇੰਡੀਕੇਸ਼ਨ ਆਈ ਆ ਵੀ ਲੱਗਦਾ ਨਹੀਂ ਵੀ ਇਸ ਮੀਟਿੰਗ ਦੇ ਵਿੱਚ ਜਿਹੜੀ ਆ ਲੜਾਈ ਬੰਦ ਕਰਨ ਦੀ ਜਿਹੜੀ ਗੱਲਬਾਤ ਫਾਈਨਲ ਹੋ ਜਾਵੇ। ਹਾਂ, ਸ਼ੁਰੂਆਤ ਜ਼ਰੂਰ ਹੋਊਗੀ। ਸੋ ਸੈਂਕਸ਼ਨਸ ਸਾਰੇ ਪਾਸੇ ਲੱਗ ਰਹੀਆਂ ਹੈਗੀਆਂ। ਪ੍ਰੈਸ਼ਰ ਰਸ਼ੀਆ ਦੇ ਉੱਤੇ ਵੀ ਹੈਗਾ, ਪਰ ਰਸ਼ੀਆ ਵਾਲੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਜਿੱਤੇ ਹੋਏ ਵੀ ਬੈਠੇ ਸਮਝਦੇ ਆ, ਕਿਉਂਕਿ ਉਹ 3 ਸਾਲਾਂ ਤੋਂ ਲੜ ਰਹੇ ਹੈਗੇ। ਆਲਰੇਡੀ ਕਾਫੀ ਉਹਨਾਂ ਨੇ ਏਰੀਆ ਯੂਕਰੇਨ ਦਾ ਆਪਣੇ ਕਬਜ਼ੇ ਦੇ ਵਿੱਚ ਵੀ ਲੈ ਲਿਆ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਵਲਾਡੀਮੀਰ ਜ਼ੈਲੈਂਸਕੀ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਨਗੇ। ਸ਼ੁੱਕਰਵਾਰ ਤੋਂ ਪਹਿਲਾਂ ਉਹਨਾਂ ਦੇ ਨਾਲ ਵੀਡੀਓ ਕਾਨਫਰੰਸ ਹੋਊਗੀ। ਜਿਹੜੀ 3-ਵੇ ਮੀਟਿੰਗ ਜਿਹੜੀ ਆ ਸੁਜੈਸਟ ਤਾਂ ਜ਼ਰੂਰ ਕੀਤੀ ਗਈ ਆ, US, ਰਸ਼ੀਆ ਤੇ ਯੂਕਰੇਨ, ਪਰ ਇਹ ਹਜੇ ਪਤਾ ਨਹੀਂ ਪਈ ਯੂਕਰੇਨ ਵਾਲੇ ਇਹਦੇ ਵਿੱਚ ਜੁਆਇਨ ਕਰਨਗੇ ਜਾਂ ਨਹੀਂ। ਸੱਦਿਆ ਨਹੀਂ ਅਜੇ ਤੱਕ ਹਰਜੋਤ ਸਿੰਘ ਜੀ। ਸੋ ਜੁਆਇਨ ਤਾਂ ਉਦੋਂ ਤਾਂ ਹੀ ਬਣਦੀ ਹੈ ਜੇ ਉਹਨਾਂ ਨੂੰ ਸੱਦਾ ਜਿਹੜਾ ਉਹ ਮਿਲਿਆ ਹੋਵੇ। ਪਰ ਇਹ ਦੱਸਿਆ ਜਾ ਰਿਹਾ ਵੀ ਟਰੰਪ ਤੇ ਜਿਹੜੇ ਵੈਂਸ ਨੇ ਉਹ ਵਰਚੁਅਲ ਮੀਟਿੰਗ ਕਰਨਗੇ ਜ਼ੈਲੈਂਸਕੀ ਦੇ ਨਾਲ ਤੇ ਯੂਰਪੀਅਨ ਐਲਾਈਜ਼ ਦੇ ਨਾਲ। 2 US ਅਧਿਕਾਰੀਆਂ ਨੇ ABC ਨਿਊਜ਼ ਨੂੰ ਕਨਫਰਮ ਕੀਤਾ ਆ ਜਿਹੜੀ ਮੀਟਿੰਗ ਹੋਣੀ ਆ ਰਸ਼ੀਆ ਦੇ ਵਿੱਚ ਪੁਤਿਨ ਦੇ ਨਾਲ ਟਰੰਪ ਹੋਣਾ ਦੀ ਉਸ ਤੋਂ ਪਹਿਲਾਂ। ਸੋ ਇਸ ਕਾਲ ਦੇ ਵਿੱਚ ਕਹਿੰਦੇ ਵੀ ਇਹ ਸਿਗਨਲ ਮਿਲਿਆ ਮਿਸਟਰ ਵਿਟਕੌਫ ਜਿਹੜੇ ਸਪੈਸ਼ਲ ਐਨਵੋਏ ਨੇ ਟਰੰਪ ਹੋਣਾ ਦੇ, ਵੀ ਰਸ਼ੀਆ ਜਿਹੜਾ ਆ ਕਹਿੰਦੇ ਵੀ ਰੈਡੀ ਆ ਐਂਡ ਕਰਨ ਨੂੰ ਵਾਰ। ਇਹ ਜਿਹੜਾ ਵਿਟਕੌਫ ਨੇ ਜਿਹੜਾ ਉਹ ਆਖਿਆ, ਜਾਂ ਐਟਲੀਸਟ ਪਹਿਲਾ ਕਦਮ ਜਿਹੜਾ ਉਹ ਚੁੱਕਣਗੇ ਇਸ ਸੀਜ਼ ਫਾਇਰ ਦੇ ਵੱਲ ਨੂੰ। ਸੋ ਇਹ ਹੁਣ ਇਹ ਕਿਹਾ ਜਾ ਰਿਹਾ ਵੀ ਸਾਰੇ ਜਾਣਿਆਂ ਨੂੰ ਇਹ ਜਿਹੜੀ ਕਾਲ ਆ ਪੋਜ਼ਿਟਿਵ ਲੱਗੀ ਆ। ਸੋ ਯੂਕਰੇਨੀਅਨ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਆਖਿਆ ਸੀਗਾ ਵੀ ਉਹਨਾਂ ਦੀ ਜਿਹੜੀ ਮੀਟਿੰਗ ਆ ਉਹਨਾਂ ਦੇ ਨਾਲ ਟਰੰਪ ਹੋਣਾ ਦੇ ਨਾਲ ਆਲਰੇਡੀ ਜਿਹੜੀ ਕਹਿੰਦੇ ਵੀ ਹੋ ਚੁੱਕੀ ਆ, ਤੇ ਪੁਤਿਨ ਤੇ ਟਰੰਪ ਦੀ ਮੀਟਿੰਗ ਜਿਹੜੀ ਆ ਉਹ ਹੋਣੀ ਬਾਕੀ ਸੀਗੀ। ਸੋ ਇਹੀ ਲੌਜੀਕਲੀ ਕਹਿੰਦੇ ਵੀ ਇਸ ਦੇ ਵਿੱਚ ਹੋ ਸਕਦਾ ਆ ਟ੍ਰਾਈਲੈਟਰਲ ਮੀਟਿੰਗ। ਜ਼ੈਲੈਂਸਕੀ ਕਹਿੰਦੇ ਆ ਵੀ ਇਹ ਹੋਣੀ ਚਾਹੀਦੀ ਆ, ਪਰ ਹਾਲ ਦੀ ਘੜੀ ਹੋ ਨਹੀਂ ਰਹੀ। ਸੋ ਵਾਈਟ ਹਾਊਸ ਨੇ ਕਨਫਰਮ ਕੀਤਾ ਵੀ ਫਰਾਈਡੇ ਨੂੰ, ਆਉਂਦੇ ਸ਼ੁੱਕਰਵਾਰ ਨੂੰ, ਪੁਤਿਨ ਤੇ ਟਰੰਪ ਜਿਹੜੇ ਆ ਉਹਨਾਂ ਦੀ ਅਲਾਸਕਾ ਦੇ ਐਂਕਰੇਜ ਜਿਹੜਾ ਸ਼ਹਿਰ ਆ ਉੱਥੇ ਮੁਲਾਕਾਤ ਹੋਣ ਜਾ ਰਹੀ ਹੈਗੀ ਆ। ਸੋ ਫਰੰਟ ਲਾਈਨ ਦੇ ਉੱਤੇ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਕੰਬੈਟ ਲੜਾਈ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ ਤਕਰੀਬਨ 2.5-3 ਸਾਲ ਤੋਂ। ਅਗਲੀ ਖਬਰ ਵੱਲ ਚਲੀਏ। ਵਾਸ਼ਿੰਗਟਨ DC ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਜੋ ਨੈਸ਼ਨਲ ਗਾਰਡ ਭੇਜੇ ਗਏ ਆ, ਉਹਨਾਂ ਨੇ ਆਲਰੇਡੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 850 ਦੇ ਕਰੀਬ ਆਫੀਸਰ ਤਾਂ ਏਜੰਟਸ, ਇੱਕ ਕਹਿੰਦੇ ਵਨ ਆਫ ਦਾ ਮੈਸਿਵ ਲਾ ਇਨਫੋਰਸਮੈਂਟ ਸਰਚ ਹੈਗਾ ਆ, ਉਹ ਵਾਸ਼ਿੰਗਟਨ DC 'ਚ ਸੋਮਵਾਰ ਰਾਤ ਨੂੰ ਭੇਜ ਦਿੱਤੇ ਗਏ, ਜਿਨ੍ਹਾਂ ਨੇ ਆਲਰੇਡੀ 2 ਦਰਜਨ ਦੇ ਕਰੀਬ ਲੋਕਾਂ ਨੂੰ ਅਰੈਸਟ ਵੀ ਕਰ ਲਿਆ ਹੈਗਾ। ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਇਹ ਦੱਸਿਆ ਆ ਪ੍ਰੈਜ਼ੀਡੈਂਟ ਹੋਣਾ ਦਾ ਇਹ ਜਿਹੜਾ ਮੈਸਿਵ ਲਾ ਇਨਫੋਰਸਮੈਂਟ ਸਰਚ ਆ, ਇਹਦੇ ਨਾਲ ਪਹਿਲੇ ਕੁਝ ਘੰਟਿਆਂ ਦੇ ਵਿੱਚ 23 ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਆ। 6 ਇਲੀਗਲ ਗੰਨਾਂ ਵੀ ਜਿਹੜੀਆਂ ਆ
ਉਹ ਜਿਹੜੀਆਂ ਇੱਕ ਤਰ੍ਹਾਂ ਨਾਲ ਫੜੀਆਂ ਗਈਆਂ ਹੈਗੀਆਂ ਆ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਕੰਟੈਕਟ ਜ਼ਰੂਰ ਹੋਇਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਇਹ ਹਜੇ ਸ਼ੁਰੂਆਤ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹਰ ਇੱਕ ਵਾਇਲੈਂਟ ਕ੍ਰਿਮੀਨਲ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਅਰੈਸਟ ਕਰੂਗਾ ਜੋ ਕਿਸੇ ਤਰ੍ਹਾਂ ਦਾ ਵੀ ਲਾ ਜਿਹੜਾ ਆ ਉਸ ਨੂੰ ਬ੍ਰੇਕ ਕਰਦਾ ਹੈਗਾ ਆ ਜਾਂ ਉਹ ਪਬਲਿਕ ਸੇਫਟੀ ਨੂੰ ਅੰਡਰਮਾਈਨ ਕਰਦਾ ਜਾਂ ਲਾ ਅਵਾਈਡਿੰਗ ਅਮਰੀਕਨਸ ਦਾ ਲਾਈਫ ਜਿਹੜਾ ਆ ਉਹ ਖਤਰੇ ਦੇ ਵਿੱਚ ਪਾਉਂਦਾ ਹੈਗਾ ਆ ਸੋ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਓਪੀਨੀਅਨ ਪੋਲਸ ਆ ਉਹ ਸ਼ੋਅ ਕਰਦੇ ਹੈਗੇ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਬਹੁਤ ਵਧੀਆ ਆ ਡੈਮੋਕ੍ਰੇਟਸ ਆਊਟ ਆਫ ਟੱਚ ਜਿਹੜੇ ਆ ਉਹ ਲੋਕਲ ਰੈਜ਼ੀਡੈਂਟਸ ਦੇ ਨਾਲ ਰਹੇ ਹੈਗੇ ਆ ਸੋ ਆਲਰੇਡੀ ਜਿਹੜੀ ਮਰੀਅਲ ਬੌਜ਼ਰ ਹੈਗੀ ਆ ਵਾਸ਼ਿੰਗਟਨ ਡੀਸੀ ਦੀ ਜੋ ਮੇਅਰ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਿਲਕੁਲ ਜਿਹੜੀ ਮੇਰੀ ਪੁਲਿਸ ਹੈਗੀ ਆ ਵਾਸ਼ਿੰਗਟਨ ਡੀਸੀ ਦੀ ਉਹ ਫੈਡਰਲ ਜਿਹੜੀ ਗਵਰਨਮੈਂਟ ਦੇ ਜਿਹੜੇ ਉੱਥੇ ਗਾਰਡਸ ਹੈਗੇ ਆ ਉਹਨਾਂ ਦੇ ਨਾਲ ਰਲ ਕੇ ਜਿਹੜੀ ਕੰਮ ਕਰ ਰਹੀ ਆ ਡਿਟੇਲ ਦੇ ਵਿੱਚ ਕਹਿੰਦੀ ਵੀ ਮੈਂ ਜਾਣਾ ਨਹੀਂ ਚਾਹੁੰਦੀ ਹੈਗੀ ਆਪਰੇਸ਼ਨ ਪਲਾਨ ਕੀ ਹੈਗਾ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਜਿਹੜੀਆਂ ਸਾਡੀਆਂ ਫੋਰਸਿਸ ਆ ਉਹ ਰਲ ਕੇ ਹੀ ਕੰਮ ਕਰ ਰਹੀਆਂ ਹੈਗੀਆਂ ਜੀ ਅਗਲੀ ਖਬਰ ਹਰਜੋਤ ਸਿੰਘ ਜੀ ਐਲਏ ਤੋਂ ਜਿਹੜੀ ਆ ਰਹੀ ਆ ਹਰਪਾਲ ਸਿੰਘ ਜਿਨ੍ਹਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਪਿਛਲੇ ਹਫਤੇ ਉਸ ਮਾਮਲੇ ਦੇ ਵਿੱਚ ਹੁਣ ਪਤਾ ਲੱਗਾ ਵੀ ਇੱਕ ਗ੍ਰਿਫਤਾਰੀ ਪਾਈ ਗਈ ਆ ਇਹ ਜਿਹੜਾ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ ਵੀ ਇਸ ਮਾਮਲੇ ਦੇ ਵਿੱਚ ਇੱਕ ਹੋਮਲੈਸ ਜਿਹੜਾ ਬੰਦਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ ਬੋ ਰਿਚਰਡ ਵਾਈਟਲਾਨਗੋ 44 ਸਾਲਾਂ ਦਾ ਉਸ ਨੂੰ ਐਲਏ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਸੀ ਤੇ ਇਹ ਕੱਲ ਰਾਤੀ ਤਕਰੀਬਨ 9:45 ਵਜੇ ਗ੍ਰਿਫਤਾਰੀ ਹੋਈ ਆ ਇਸ ਮੌਕੇ ਜੇਲ੍ਹ ਦੇ ਵਿੱਚ ਇਹ ਬੰਦ ਆ ਤਕਰੀਬਨ $1 ਮਿਲੀਅਨ ਤੋਂ ਵੱਧ ਦੀ ਬੇਲ ਅਮਾਉਂਟ ਦੇ ਉੱਤੇ ਬੀਤੇ ਜਿਹੜੇ ਆ ਉਹ ਸੋਮਵਾਰ ਜਿਹੜਾ ਕੱਲ ਨਹੀਂ ਉਸ ਤੋਂ ਪਿਛਲੇ ਜਿਹੜੇ ਵੀਕ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਲੈਂਕਰਸ਼ਮ ਬੁਲੇਵਾਰਡ ਦੇ ਉੱਤੇ ਆ ਉਸ ਦੇ ਨਜ਼ਦੀਕ ਜਦ ਉਹ ਇੱਕ ਸਟੋਰ ਵੱਲ ਨੂੰ ਜਾ ਰਹੇ ਸੀਗੇ ਸੈਟੀਕੋਈ ਸਟਰੀਟ ਦੇ ਉੱਤੇ ਇਹਨਾਂ ਦੀ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਦੱਸਿਆ ਜਾਂਦਾ ਵੀ ਜਿਹੜੇ ਹਰਪਾਲ ਸਿੰਘ ਆ ਉਹਨਾਂ ਨੂੰ ਗੋਲਫ ਕਲੱਬ ਦੇ ਨਾਲ ਜਿਹਦੇ ਨਾਲ ਗੋਲਫ ਖੇਡਦੇ ਆ ਉਸ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਅਜੇ ਵੀ ਉਹ ICU 'ਚ ਨੇ ਸਰਜਰੀਜ਼ ਉਹਨਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਆਲਰੇਡੀ ਹੋਈਆਂ ਤੇ ਆਪਾਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਵੀ ਉਹ ਰਿਕਵਰ ਜਿਹੜੇ ਉਹ ਕਰ ਸਕਣ ਸੋ ਕੱਲ ਉਹਨਾਂ ਦੇ ਲਈ ਇਨਸਾਫ ਦੇ ਲਈ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਲੋਕਾਂ ਨੇ ਜਸਟਿਸ ਦੇ ਲਈ ਆ ਉਹ ਅਰਦਾਸ ਵੀ ਉੱਥੇ ਕੀਤੀ ਤੇ ਮੰਗ ਵੀ ਜਿਹੜੀ ਉਹ ਕੀਤੀ ਆ ਤੇ ਅੱਜ ਜਿਹੜਾ ਇਹ ਪਤਾ ਲੱਗ ਰਿਹਾ ਆ ਵੀ ਗ੍ਰਿਫਤਾਰੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਆਲਰੇਡੀ ਪਾ ਦਿੱਤੀ ਗਈ ਹੈਗੀ ਆ ਸੋ ਇੱਕ ਬਹੁਤ ਹੀ ਜਿਹੜੀ ਡਿਸਟਰਬਿੰਗ ਵੀਡੀਓ ਜਿਹੜੀ ਆਪਾਂ ਵੀ ਉਦੋਂ ਚਲੋ ਸਾਰਿਆਂ ਦੇ ਨਾਲ ਥੋੜੀ ਜਿਹੀ ਉਹ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ 70 ਸਾਲ ਦੇ ਬਜ਼ੁਰਗ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਜਿਹੜਾ ਹੋ ਗਿਆ ਸੀ ਉਹਨਾਂ ਦੇ ਜਿਹੜੇ ਭਰਾ ਨੇ ਡਾਕਟਰ ਗੁਰਦਿਆਲ ਸਿੰਘ ਰੰਧਾਵਾ ਉਹ ਕੱਲ ਉੱਥੇ ਲੀਡ ਕਰ ਰਹੇ ਸੀਗੇ ਇੱਕ ਜਿਹੜੀ ਪ੍ਰੇਅਰ ਉਹਨਾਂ ਦੀ ਹੀਲਿੰਗ ਵਾਸਤੇ ਰੱਖੀ ਗਈ ਸੀ ਸੋ ਕਹਿੰਦੇ ਵੀ ਮਸਾਂ ਹੀ ਜਿਹੜੇ ਆ ਹਰਪਾਲ ਸਿੰਘ ਹੋਣਾ ਦਾ ਇਸ ਦੇ ਵਿੱਚ ਬਚਾਅ ਹੋਇਆ ਸੀ ਤੇ ਹੁਣ ਇੱਕ ਹੋਮਲੈਸ ਜਿਹੜਾ ਬੰਦਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਹਰਜੋਤ ਸਿੰਘ ਜੀ ਮੈਨੂੰ ਇੱਕ ਚੀਜ਼ ਦੀ ਅਫਸੋਸ ਆ ਇੱਥੇ ਜਿੱਦਾਂ ਹੁਣ ਪੈਚ ਵਰਗੀਆਂ ਨਿਊਜ਼ ਆ ਇਹ ਦੇਖੋ ਨਾਮ ਤੱਕ ਨਹੀਂ ਜਿਹੜੇ ਚੰਗੀ ਤਰ੍ਹਾਂ ਲਿਖਦੇ ਵੀ ਇਹ ਤਾਂ ਹੁਣ ਰਿਟਨ ਹੈਗੇ ਆ ਨਾਮ ਕਿੰਨੀਆਂ ਅਖਬਾਰਾਂ 'ਚ ਕਿੰਨੇ ਥਾਵਾਂ ਦੇ ਉੱਤੇ ਆ ਗਏ ਆ ਜਾਂ ਤੇ ਇਹਨਾਂ ਲੋਕਾਂ ਨੂੰ ਆਪਣੇ ਨਾਵਾਂ ਦੇ ਨਾਲ ਕੋਈ ਮਤਲਬ ਨਹੀਂ ਹਮਦਰਦੀ ਨਹੀਂ ਰੱਖਦੇ ਸਿਰਫ ਇਹ ਨਿਊਜ਼ ਕਰਨ ਨੂੰ ਜਿਹੜਾ ਉਹ ਕਰ ਰਹੇ ਆ ਐਟਲੀਸਟ ਨਾਮ ਵਗੈਰਾ ਤਾਂ ਜਿਹੜਾ ਆ ਉਹ ਉਹਨਾਂ ਨੂੰ ਚੱਜ ਦੇ ਨਾਲ ਲਿਖਣਾ ਜਿਹੜਾ ਉਹ ਚਾਹੀਦਾ ਇਹ ਜ਼ਰੂਰ ਸ਼ਿਕਾਇਤ ਜਿਹੜੀ ਆ ਇਹਨਾਂ ਦੇ ਪ੍ਰਤੀ ਜਿਹੜੀ ਉਹ ਸਾਡੀ ਜਿਹੜੀ ਉਹ ਜ਼ਰੂਰ ਰਹਿੰਦੀ ਆ ਸੋ ਇਹ 4 ਅਗਸਤ ਨੂੰ ਹਰਪਾਲ ਸਿੰਘ ਹੁਣਾਂ ਦੇ ਉੱਤੇ ਹਮਲਾ ਹੋਇਆ ਸੀ ਬ੍ਰੇਨ ਟਰਾਮਾ ਪੋਟੈਂਸ਼ੀਅਲੀ ਆ ਸਕਲ ਫ੍ਰੈਕਚਰ ਤੱਕ ਵੀ ਜਿਹੜਾ ਇਹਨਾਂ ਦਾ ਹੋਇਆ ਆ ਸੋ 44 ਸਾਲਾਂ ਦਾ ਜਿਹੜਾ ਬੋ ਰਿਚਰਡ ਆ ਹੁਣ ਉਸ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਆ ਸੋ ਹਰਜੋਤ ਸਿੰਘ ਜੀ ਕੱਲ ਰੌਲਾ ਪਿਆ ਲੋਕ ਇਕੱਠੇ ਹੋਏ ਫਿਰ ਪੁਲਿਸ ਨੇ ਇਸ ਦੀ ਜਿਹੜੀ ਪਿਕਚਰ ਆ ਉਹ ਪਬਲਿਸ਼ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਨੂੰ ਗ੍ਰਿਫਤਾਰ ਹੋਇਆ 1 ਵੀਕ ਤੱਕ ਜੇ ਇਹ ਖਬਰ ਜਾਂ ਕਮਿਊਨਿਟੀ ਜੇ ਮਸਲਾ ਨਾ ਚੱਕਦੀ ਤਾਂ ਇੱਕ ਆਈ ਗਈ ਜਿਹੜੀ ਘਟਨਾ ਆ ਇਹਨਾਂ ਦੇ ਲਈ ਜਿਹੜੀ ਉਹ ਬਣ ਜਾਣੀ ਸੀ ਸਾਈਕਲ ਤੇ ਸੀਗਾ ਇਹ ਹੋਮਲੈਸ ਬੰਦਾ ਜਿਹੜਾ ਸਵਾਰ ਜਿਹਨੇ ਗੋਲਫ ਕਲੱਬ ਨਾਲ
ਬੇਰਹਿਮੀ ਦੇ ਨਾਲ ਹਮਲਾ ਕਰਕੇ, ਉਹਨਾਂ ਦੀ ਕੁੱਟਮਾਰ ਕਰਕੇ, ਉਹਨਾਂ ਨੂੰ ਫ੍ਰੈਕਚਰ ਕਰਕੇ, ਜੋ ਇਸ ਟਾਈਮ ICU 'ਚ ਨੇ, ਜ਼ੇਰੇ ਇਲਾਜ ਨੇ, ਉਹ ਉੱਥੋਂ ਫਰਾਰ ਹੋ ਗਿਆ ਸੀਗਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਇੱਕ ਸ਼ਹਿਰ ਜੋ ਆ ਹੰਟਿੰਗਟਨ ਪਾਰਕ 50,000 ਲੋਕਾਂ ਦੀ ਪੋਪੂਲੇਸ਼ਨ ਵਾਲਾ ਸ਼ਹਿਰ ਆ ਸਦਰਨ ਕੈਲੀਫੋਰਨੀਆ 'ਚ। 95% 95.6% ਐਗਜ਼ੈਕਟਲੀ ਲਟੀਨੋ ਪੋਪੂਲੇਸ਼ਨ ਹੈਗੀ ਆ। 45% ਇੱਥੇ ਦੇ ਜਿਹੜੇ ਰੈਜ਼ੀਡੈਂਟਸ ਆ ਉਹ ਅਨਡਾਕੂਮੈਂਟਡ ਹੈਗੇ ਆ ਅਕੋਰਡਿੰਗ ਟੂ ਦਾ ਸਿਟੀ ਕੌਂਸਲ ਮੈਂਬਰ ਜੋਨਾਥਨ ਸੈਨਾਬਰੀਆ ਨੇ ਇਹ ਕਿਹਾ, ਜੋ ਕਿ ਖੁਦ ਉਹ ਹੰਟਿੰਗਟਨ ਪਾਰਕ ਦੇ ਵਿੱਚ ਜੰਮੀ ਹੈਗੀ ਆ, ਉੱਥੇ ਹੀ ਲੋਕਲ ਕਮਿਊਨਿਟੀ ਦੇ ਵਿੱਚ। ਕਹਿੰਦੀ ਵੀ ਸਾਡੇ ਸ਼ਹਿਰ ਦੇ ਲੋਕ ਬਹੁਤ ਡਰੇ ਹੋਏ ਹੈਗੇ ਆ, ਉਹਨਾਂ ਨੂੰ ਸਟੀਰੀਓਟਾਈਪ ਕੀਤਾ ਜਾ ਰਿਹਾ, ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈਗੀ ਆ ਇਮੀਗ੍ਰੇਸ਼ਨ ਵੱਲੋਂ, ਆਈਸ ਵੱਲੋਂ। CBS ਨਿਊਜ਼ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਵੀ ਪੈਸੀਫਿਕ ਬੁਲੇਵਰਡ ਤੇ ਜੋ ਉਹਨਾਂ ਦਾ ਮੇਨ ਕਮਰਸ਼ੀਅਲ ਥੋਰੋਫੇਅਰ ਹੈਗਾ ਆ, ਇੱਕ ਟਾਈਮ ਦੇ ਉੱਤੇ ਬਹੁਤ ਚਹਿਕ-ਮਹਿਕ ਹੁੰਦੀ ਸੀ। ਹੁਣ ਤੁਹਾਨੂੰ ਕੋਈ ਬੰਦਾ ਹੀ ਨਹੀਂ ਦਿਸਦਾ ਹੈਗਾ, ਇੰਨੇ ਡਰਦੇ ਮਾਰੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਘਰਾਂ ਦੇ ਵਿੱਚ ਲੋਕਾਂ ਨੇ ਡੋਰਾਂ ਨੂੰ ਲੌਕ ਲਾਏ ਹੋਏ ਆ ਤਾਂ ਅੰਦਰ ਰਹਿ ਰਹੇ ਹੈਗੇ ਆ। ਜਦੋਂ ਕੋਈ ਨੌਕ ਵੀ ਕਰਦਾ ਤਦ ਵੀ ਉਹ ਖੋਲਦੇ ਨਹੀਂ ਹੈਗੇ। ਸੋ ਆਈਸ ਏਜੰਟਸ ਨੂੰ ਵਾਰੰਟ ਚਾਹੀਦੇ ਹੁੰਦੇ ਆ ਐਂਟਰ ਹੋਣ ਦੇ ਲਈ, ਪਰ ਜਦੋਂ ਉਹ ਸਟੋਰਾਂ ਤੇ ਜਾਂ ਹੋਮ ਡੀਪੂ ਦੇ ਸਾਹਮਣੇ ਤੇ ਉਹ ਫਿਰ ਉੱਥੋਂ ਬਿਨਾਂ ਜਿਹੜੇ ਵਾਰੰਟਸ ਆ ਉਹਨਾਂ ਤੋਂ ਵੀ ਉਹ ਲੋਕਾਂ ਨੂੰ ਚੱਕ ਲੈਂਦੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨੈਸਿਸ ਆ, ਜਿੱਦਾਂ ਬ੍ਰਾਈਡਲ ਸ਼ਾਪ, ਬਿਊਟੀ ਸ਼ਾਪਸ, ਉਹ ਕਹਿੰਦੇ ਵੀ ਸਾਡੇ ਕੋਲ ਬਿਜ਼ਨਸ ਹੀ ਨਹੀਂ ਆ ਰਿਹਾ ਹੈਗਾ। ਟੋਟਲੀ ਜਿਹੜਾ ਬਿਜ਼ਨਸ ਆ ਉਹ ਇਸ ਟਾਈਮ ਡੈਡ ਹੋ ਚੁੱਕਾ ਹੈਗਾ ਇਸ ਟਾਊਨ ਦੇ ਵਿੱਚ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਪਾਲੋ ਪਿੰਟੋ ਕਾਉਂਟੀ ਟੈਕਸਸ ਦੇ ਵਿੱਚ ਖਤਰਨਾਕ ਜਿਹੜੇ ਮਟੀਰੀਅਲ ਲਈ ਜਾਂਦੀ ਇੱਕ ਟ੍ਰੇਨ ਆ ਉਹ ਡੀਰੇਲ ਹੋ ਗਈ ਹੈਗੀ ਆ। ਇਹ ਪਹਿਲੇ ਨਹੀਂ, ਪਹਿਲਾਂ ਵੀ ਕਈ ਵਾਰੀ ਇੱਦਾਂ ਜਿਹੜੀਆਂ ਟ੍ਰੇਨ ਡੀਰੇਲਮੈਂਟਸ ਹੋਈਆਂ ਆ। ਯੂਨੀਅਨ ਪੈਸੀਫਿਕ ਰੇਲ ਰੋਡ ਦੀ ਇਹ ਜਿਹੜੀ ਟ੍ਰੇਨ ਸੀਗੀ ਤੇ ਇਸ ਨੂੰ ਕਨਫਰਮ ਕੀਤਾ ਗਿਆ, ਕਹਿੰਦੇ ਵੀ ਜਿਹੜੀਆਂ 35 ਜਿਹੜੀਆਂ ਕਾਰਜ਼ ਆ ਜਾਂ ਬੋਗੀਆਂ ਆ ਉਹ ਪਟੜੀ ਤੋਂ ਜਿਹੜੀਆਂ ਉਹ ਲੈ ਗਈਆਂ। ਗਾਰਡਨ ਤੋਂ ਇਹ ਤਕਰੀਬਨ 2 ਮੀਲ ਦੂਰ ਸੀ, ਟੈਕਸਸ ਦਾ ਜਿਹੜਾ ਇਹ ਸ਼ਹਿਰ ਆ, ਤੇ ਇਸ ਟਾਈਮ ਉੱਥੇ ਜਿਹੜੇ ਕਾਰਜ ਆ ਉਸ ਨੂੰ ਉੱਥੋਂ ਠੀਕ ਕਰਨ ਦੇ ਲਈ ਤੇ ਕੱਢਣ ਦੇ ਲਈ ਉਸ ਨੂੰ ਲੱਗੇ ਹੋਏ ਆ। ਪਾਲੋ ਪਿੰਟੋ ਫਾਇਰ ਡਿਪਾਰਟਮੈਂਟ ਨੇ ਕਿਹਾ ਵੀ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਗ੍ਰਾਸ ਫਾਇਰ ਵੀ ਮੌਕੇ ਦੇ ਉੱਤੇ ਲੱਗ ਗਈ, ਜਿਸ ਨੂੰ ਕਾਬੂ ਪਾਉਣ ਦੇ ਵਿੱਚ ਕੰਮ ਜਿਹੜਾ ਉਹ ਚੱਲ ਰਿਹਾ ਹੈ। ਹੈਜ਼ਮਟ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ ਤੇ ਲੋਕਾਂ ਨੂੰ ਉੱਥੋਂ ਪਰੇ ਰਹਿਣ ਦੇ ਲਈ ਹਾਲ ਦੀ ਘੜੀ ਆਖਿਆ ਗਿਆ ਆ। ਸੋ ਪਟੜੀ ਤੋਂ ਇਹ ਜਿਹੜੀ ਰੇਲ ਗੱਡੀ ਆ, ਇਹਦੀਆਂ 45 ਬੋਗੀਆਂ ਕਿੱਦਾਂ ਲੈ ਗਈਆਂ ਉਸ ਦੀ ਜਿਹੜੀ ਹੁਣ ਜਾਂਚ ਚੱਲ ਰਹੀ ਆ। ਕੁਛ ਆਈ ਥਿੰਕ ਸਾਲ ਕੁ ਪਹਿਲਾਂ ਇੱਕ ਨਾਰਥ ਡਕੋਟਾ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਟ੍ਰੇਨ ਡੀਰੇਲਮੈਂਟ ਹੋਈ ਸੀ। ਪੈਟਰੋਲੀਅਮ ਪ੍ਰੋਡਕਟ ਉਸ ਟਾਈਮ ਦੇ ਉੱਤੇ ਜਿਹੜੇ ਉਹ ਖਿਲਰ ਗਏ ਸੀ। ਇਵੈਂਚੁਅਲੀ ਉਹਨਾਂ ਜਿਹੜੇ ਉਹ ਸ਼ਹਿਰ ਜਿੱਥੇ ਇਹ ਵਾਪਰਿਆ ਸੀ, ਈਸਟ ਪੈਲਸਟੀਨ ਕਰਕੇ ਉਹ ਜਿਹੜਾ ਸ਼ਹਿਰ ਸੀਗਾ, ਤੇ ਉਹ ਨਾਰਥ ਡਕੋਟਾ ਦੇ ਵਿੱਚ, ਉਹ ਸ਼ਹਿਰ ਦਾ ਬਾਅਦ ਦੇ ਵਿੱਚ ਕਾਫੀ ਮਾੜੇ ਹਾਲਾਤ ਬਣੇ ਰਹੇ ਸੀ, ਕਿਉਂਕਿ ਕਹਿ ਸਕਦੇ ਹਾਂ ਵੀ ਖਤਰਨਾਕ ਜਿਹੜੇ ਰਸਾਇਣ ਆ ਉੱਥੇ ਡੁੱਲ ਗਏ ਸੀਗੇ। ਸੋ ਹੋਪਫੁਲੀ ਆਉਂਦੇ ਸਮੇਂ 'ਚ ਇੱਦਾਂ ਦੀਆਂ ਜਿਹੜੀਆਂ ਆ ਉਹ ਵਾਰਦਾਤਾਂ ਨਾ ਵਾਪਰਨ ਜਾਂ ਇੱਦਾਂ ਦੀਆਂ ਚੀਜ਼ਾਂ ਘੱਟ ਹੋਣ। ਅਗਲੀ ਖਬਰ 'ਤੇ ਚੱਲੀਏ। ਅੱਜ ਸੈਕਰਾਮੈਂਟੋ ਏਅਰਪੋਰਟ ਜਿਹੜਾ ਆ ਇੰਟਰਨੈਸ਼ਨਲ ਏਅਰਪੋਰਟ, ਉਹਦੇ ਲਾਗੇ ਹਾਈਵੇ 5 ਦੇ ਕੋਲ ਅੱਗ ਲੱਗ ਗਈ, ਜਿਹੜੀ ਕਿ ਬੜੀ ਤੇਜ਼ੀ ਦੇ ਨਾਲ ਫੈਲੀ। ਪਾਵਰ ਲਾਈਨ ਰੋਡ ਤੇ ਗਾਰਡਨ ਹਾਈਵੇ ਦੇ ਉੱਤੇ 2 ਵਜੇ ਸ਼ਾਮ ਨੂੰ ਜਿਹੜਾ ਆ ਬਾਅਦ ਦੁਪਹਿਰ ਵਾਪਰਿਆ ਤੇ ਉਸ ਤੋਂ ਬਾਅਦ 3 ਜਿਹੜੀਆਂ ਏਜੰਸੀਜ਼ ਆ ਇਸ ਫਾਇਰ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋਈਆਂ। ਸੈਕਰਾਮੈਂਟੋ ਦੀ ਫਾਇਰ ਡਿਪਾਰਟਮੈਂਟ ਵੱਲੋਂ ਇਹ ਸਟੇਟਮੈਂਟ ਆ ਰਹੀ ਹੈਗੀ ਆ। 221 ਏਕੜ ਸੜ ਕੇ ਸੁਆਹ ਹੋ ਗਏ ਤੇ 3:45 ਤੱਕ ਕਿੰਨੇ ਹੋ ਗਿਆ ਸੀ, 4:30 ਵਜੇ ਦੇ ਕਰੀਬ ਜੋ ਅੱਗ ਆ ਉਹ ਬੁਝਾ ਦਿੱਤੀ ਗਈ। ਸੋ ਇਹਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਏਅਰਪੋਰਟ ਵਾਲਾ ਏਰੀਆ ਹੈ ਉਸ ਨੂੰ ਨੁਕਸਾਨ ਨਹੀਂ ਹੋਇਆ, ਪਰ ਟ੍ਰੈਫਿਕ ਕਾਫੀ ਜ਼ਿਆਦਾ ਜਿਹੜਾ ਸਲੋ ਹੋ ਗਿਆ। ਫਾਇਰ ਫਾਈਟਰਸ ਨੇ 에ਅਰਕ੍ਰਾਫਟ ਜਿਹੜੇ ਆ ਉਹ ਯੂਜ਼ ਕੀਤੇ ਤੇ 에ਅਰ ਡ੍ਰੌਪ ਕੀਤੇ ਤਾਂ ਕਿ ਜਿਹੜਾ ਉਹਨਾਂ ਨੂੰ ਜਲਦੀ ਤੋਂ ਜਲਦੀ ਅੱਗ ਨੂੰ ਬੁਝਾਇਆ ਜਾ ਸਕੇ। ਮੈਕਸੀਕੋ ਦੇ 26 ਜਿਹੜੇ ਹਾਈ ਰੈਂਕਿੰਗ ਕਾਰਟਲ ਦੇ ਜਿਹੜੇ ਫਿਗਰਸ ਆ ਉਹਨਾਂ ਨੂੰ ਐਕਸਟਰਾਡਾਈਟ ਕਰ ਦਿੱਤਾ ਗਿਆ ਆ US ਦੇ ਵਿੱਚ। ਟਰੰਪ ਐਡਮਿਨਿਸਟ੍ਰੇਸ਼ਨ ਨੇ CJNG ਜਿਹੜੀ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਆ, ਉਹਨਾਂ ਦੇ ਜਿਹੜੇ ਮੈਂਬਰ ਆ, ਗੈਂਗ ਦੇ ਜਿਹੜੇ ਮੈਂਬਰਸ ਆ, ਉਹਨਾਂ ਦੀ ਹਵਾਲਗੀ ਅਮਰੀਕਾ ਨੂੰ ਦੇ ਦਿੱਤੀ ਆ ਮੈਕਸੀਕੋ ਨੇ।
26 ਪ੍ਰਿਜ਼ਨਰ ਜੋ ਕਿ ਅਮਰੀਕਾ ਦੇ ਵਿੱਚ ਲੜੀਂਦੇ ਸੀਗੇ, ਉਹਨਾਂ ਦੇ ਸੰਬੰਧ ਸੀਗੇ ਡਰੱਗ ਟ੍ਰੈਫਿਕਿੰਗ ਗਰੁੱਪਸ ਦੇ ਨਾਲ, ਉਹਨਾਂ ਨੂੰ ਇੱਧਰ ਲਿਆਂਦਾ ਗਿਆ ਆ। ਕ੍ਰਾਸ ਬਾਰਡਰ ਡਰੱਗਸ ਦੇ ਇਹਨਾਂ ਉੱਤੇ ਇਲਜ਼ਾਮ ਲੱਗ ਰਹੇ ਆ। ਟਰੰਪ ਹੋਣਾ ਨੇ ਸਹੁੰ ਚੁੱਕਣ ਤੋਂ ਕੁਝ ਸਮੇਂ ਬਾਅਦ ਦੇ ਵਿੱਚ ਹੀ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ, ਜਿਸ ਦੇ ਵਿੱਚ ਜਿਹੜੇ ਡਰੱਗ ਕਾਰਟਲਸ ਆ, ਜਿਹੜੇ ਕ੍ਰਾਸ ਬਾਰਡਰ ਇਸ ਤਰੀਕੇ ਦੇ ਨਾਲ ਡਰੱਗ ਦਾ ਧੰਦਾ ਸਮਗਲਿੰਗ ਦਾ ਜਿਹੜਾ ਉਹ ਕਰਦੇ ਆ, ਉਹਨਾਂ ਨੂੰ ਅੱਤਵਾਦੀ ਜਥੇਬੰਦੀਆਂ ਗਰਦਾਨ ਦਿੱਤਾ ਸੀਗਾ। ਸੋ ਉਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਯੂਐਸ ਦੇ ਜਸਟਿਸ ਡਿਪਾਰਟਮੈਂਟ ਨੇ ਮੈਕਸੀਕੋ ਦੇ ਜਿਹੜੇ ਅਟਾਰਨੀ ਜਨਰਲ ਆਫਿਸ ਆ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਬਣਾਇਆ, ਤੇ ਇਹ ਜਿਹੜੇ ਲੜਿੰਦੇ ਲੋਕ ਆ ਉਹਨਾਂ ਨੂੰ ਇੱਥੋਂ ਜਿਹੜਾ ਹੁਣ ਲੈ ਆਂਦਾ ਗਿਆ ਹੈ। ਲਾਸ ਕੁਇਨਸ ਕਰਕੇ ਇੱਕ ਜਿਹੜਾ ਗਰੁੱਪ ਆ ਜੋ CJN ਜੀ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਦਾ ਆ, ਉਹਨਾਂ ਦੇ ਜਿਹੜਾ ਮੇਨ ਲੀਡਰ ਆ ਐਬੀਗੇਲ ਗੋਨਜ਼ਾਲੇਸ ਵੈਲੈਂਸੀਆ, ਉਸ ਨੂੰ ਵੀ ਯੂਐਸ ਦੀ ਕਸਟਡੀ ਦੇ ਵਿੱਚ ਲੈ ਆਂਦਾ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਦੇ ਵਿੱਚ ਪੁਰਾਣੇ ਡਰੱਗ ਲਾਰਡ ਰੈਫੇਲ ਕਾਰੋ ਕੁਐਂਟਰੋ, ਜਿਸ ਦੇ ਉੱਤੇ ਦੋਸ਼ ਆ ਵੀ ਉਸਨੇ ਯੂਐਸ ਦੇ ਇੱਕ DEA ਏਜੰਟ ਨੂੰ 1985 ਦੇ ਵਿੱਚ ਮਾਰ ਦਿੱਤਾ ਸੀ, ਉਹ ਵੀ ਕਹਿੰਦੇ ਵੀ ਉਸ ਦੀ ਹਵਾਲਗੀ ਜਿਹੜੀ ਉਹ ਹੁਣ ਮਿਲ ਚੁੱਕੀ ਆ। ਇਹ ਟ੍ਰਾਂਸਫਰ ਹਰਜੋਤ ਸਿੰਘ ਜੀ ਉਦੋਂ ਆਈ ਆ ਜਦੋਂ ਮੈਕਸੀਕੋ ਦੇ ਇੰਪੋਰਟਸ ਦੇ ਉੱਤੇ 25% ਟੈਰਿਫ ਅਜੇ ਜਿਹੜੇ ਉਹ ਲੱਗਣ ਵਾਲੇ ਸੀ। 90 ਦਿਨ ਦੀ ਮੌਲਤ ਮੈਕਸੀਕੋ ਨੂੰ ਜਿਹੜੀ ਉਹ ਦਿੱਤੀ ਗਈ ਆ। ਥੋੜੇ ਦਿਨ ਪਹਿਲਾਂ ਡਿਪਾਰਟਮੈਂਟ ਆਫ ਡਿਫੈਂਸ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਤਿਆਰੀ ਕੱਸ ਲਓ, ਵੀ ਯੂ ਨੈਵਰ ਨੋ ਵੀ ਆਪਾਂ ਨੂੰ ਇਹਨਾਂ ਕਾਰਟਲਸ ਦੇ ਉੱਤੇ ਜਿਹੜਾ ਉਹ ਹਮਲਾ ਫੋਰਸ ਦੀ ਵਰਤੋਂ ਜਿਹੜੀ ਉਹ ਕਰਨੀ ਪੈ ਸਕਦੀ ਆ। ਸੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਦੀ ਗੱਲਬਾਤ, ਜਿਹੜੇ ਕਲੌਡੀਆ ਸ਼ੇਨਬਾਉਮ ਆ, ਉਹਨਾਂ ਦੀ ਗੱਲਬਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਦੇ ਨਾਲ ਹੋਈ ਆ। ਸੋ ਟੈਰਿਫ ਲੱਗਣ ਤੋਂ ਪਹਿਲਾਂ ਉਹਨਾਂ ਨੇ ਇਸ ਤਰੀਕੇ ਦੀ ਕਹਿ ਸਕਦੇ ਆ ਵੀ ਐਕਟੀਵਿਟੀ ਜਿਹੜੀ ਹੁਣ ਦਿਖਾਈ ਆ ਵੀ 26 ਜਿਹੜੇ ਵਾਂਟਡ ਕ੍ਰਿਮੀਨਲਸ ਆ ਕ੍ਰਾਸ ਬਾਰਡਰ ਡਰੱਗ ਸਮਗਲਿੰਗ ਦੇ, ਉਹਨਾਂ ਨੂੰ ਅਮਰੀਕਾ ਦੇ ਹੱਥੇ ਫੜਾਇਆ ਆ। ਨਿਊਯਾਰਕ ਦੇ ਇੱਕ ਜੱਜ ਨੇ ਆਈਸ ਨੂੰ ਆਰਡਰ ਕੀਤਾ ਆ ਕਿ ਜਿਹੜੇ ਤੁਹਾਡੇ ਡਿਟੈਂਸ਼ਨ ਸੈਂਟਰ ਆ ਉਹਨਾਂ ਦੀਆਂ ਕੰਡੀਸ਼ਨਸ ਨੂੰ ਇੰਪਰੂਵ ਕੀਤਾ ਜਾਵੇ। ਜੱਜ ਲਿਊਸ ਕਪਲਨ ਉਹਨਾਂ ਨੇ ਇੱਕ ਰੂਲਿੰਗ ਦੇ ਜੋ ਲਾਸੂਟ ਫਾਈਲ ਕੀਤਾ ਗਿਆ ਸੀ ਡਿਟੇਨੀਜ਼ ਵੱਲੋਂ, ਉਹਦੇ ਵਿੱਚ ਟੈਂਪਰੇਰੀ ਰੀਸਟੇਨਿੰਗ ਆਰਡਰ ਜਾਰੀ ਕਰ ਦਿੱਤੇ ਆ, ਜੋ ਕਿ ਯੂਐਸ ਇਮੀਗ੍ਰੇਸ਼ਨ ਦੇ ਕਸਟਮ ਇਨਫੋਰਸਮੈਂਟ ਨੂੰ ਲਿਮਿਟ ਕਰਨਗੇ। ਉਹ ਕਿਹੜੇ ਰੂਮਾਂ ਦੇ ਵਿੱਚ ਕਿੰਨੀ ਕਪੈਸਿਟੀ ਹੋ ਸਕਦੀ ਆ, ਕਲੀਨਿੰਗਨੈਸ ਕਿੰਨੀ ਹੋਣੀ ਚਾਹੀਦੀ ਆ, ਤੇ ਸਲੀਪਿੰਗ ਮੈਟਸ ਵੀ ਲੋਕਾਂ ਨੂੰ ਦਿੱਤੇ ਜਾਣੇ ਚਾਹੀਦੇ ਆ। 26 ਫੈਡਰਲ ਪਲਾਜ਼ਾ, ਜੋ ਇਹ ਗਵਰਨਮੈਂਟ ਬਿਲਡਿੰਗ ਹੈਗੀ ਮੈਨਹਟਨ ਦੇ ਵਿੱਚ, ਸੈਲਫੋਨ ਦੀਆਂ ਵੀਡੀਓਜ਼ ਜੋ ਡਿਟੇਨੀਜ਼ ਆ ਉਹਨਾਂ ਨੇ ਰਿਕਾਰਡ ਕੀਤੀਆਂ ਵੀ ਕਿਸ ਤਰ੍ਹਾਂ ਛੋਟੇ ਜਿਹੇ ਰੂਮਾਂ 'ਚ 50 ਬੰਦਿਆਂ ਨੂੰ ਨੂੜਿਆ ਗਿਆ ਸੀ ਤੇ ਲੋਕ ਫਲੋਰ ਦੇ ਉੱਤੇ ਸੁੱਤੇ ਪਏ ਸੀ। ਥਰਮਲ ਬਲੈਂਕਟਸ ਦਿੱਤੇ ਜਾਂਦੇ ਸੀ, ਕਿਸੇ ਤਰ੍ਹਾਂ ਦਾ ਮੈਟਰੈਸ ਜਾਂ ਪੈਡਿੰਗ ਨਹੀਂ ਦਿੱਤਾ ਗਿਆ। ਤੇ ਕਹਿੰਦੇ ਵੀ ਸੋਪ ਵੀ ਨਹੀਂ ਸੀਗਾ, ਜਿੱਦਾਂ ਸਾਬਣ ਵਗੈਰਾ, ਟੂਥ ਬ੍ਰਸ਼, ਹਾਈਜੀਨ ਪ੍ਰੋਡਕਟਸ ਕਿਸੇ ਤਰ੍ਹਾਂ ਦੇ ਵੀ ਜਿਹੜੇ ਅਵੇਲੇਬਲ ਨਹੀਂ ਸੀ। ਸੋ ਕੰਡੀਸ਼ਨਸ ਬਹੁਤ ਜ਼ਿਆਦਾ ਖਰਾਬ ਸੀ। ਕਪਲਨ ਨੇ ਆਰਡਰ ਕੀਤਾ ਜਿਹੜੇ ਇਮੀਗ੍ਰੇਸ਼ਨ ਦੇ ਆਫੀਸ਼ੀਅਲਸ ਆ ਉਹਨਾਂ ਨੂੰ 50 ਸਕੁਅਰ ਫੀਟ ਦਾ ਏਰੀਆ, ਜਾਨੀ ਕਿ 4.6 ਸਕੁਅਰ ਮੀਟਰ ਦਾ ਏਰੀਆ ਪਰ ਪਰਸਨ ਦੇਣਾ ਪਊਗਾ, ਜਿਹੜਾ ਰੂਮ ਆ ਉਹਦੀ ਕਪੈਸਿਟੀ ਦੇ ਹਿਸਾਬ ਨਾਲ। ਇਹਦੇ ਜਿੱਥੇ ਹੁਣ ਉਹ 40 ਲੋਕਾਂ ਨੂੰ ਰੱਖ ਰਹੇ ਆ, ਉੱਥੇ ਸਿਰਫ 15 ਲੋਕ ਹੀ ਰੱਖ ਸਕਣਗੇ। ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਆ ਵੀ ਉਹਨਾਂ ਨੂੰ ਜਿਹੜੇ ਆ ਮੈਟਸ ਤੇ ਹੋਰ ਜਿਹੜੇ ਹਾਈਜੀਨ ਦੇ ਪ੍ਰੋਡਕਟਸ ਆ ਪੂਰੀ ਤਰ੍ਹਾਂ ਪਹੁੰਚਾਣੇ ਪੈਣਗੇ। 3 ਵਾਰ ਉਹਨਾਂ ਦੇ ਜਿਹੜੇ ਸੈੱਲ ਆ ਉਹਨਾਂ ਨੂੰ ਕਲੀਨ ਕਰਨਾ ਪਊਗਾ, ਤੇ ਫੂਡ ਵੀ ਜਿਹੜਾ ਆ ਉਹਨਾਂ ਨੂੰ ਵਧੀਆ ਦਿੱਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਗਵਰਨਮੈਂਟ ਤੋਂ ਮਿਲੀਅਨਸ ਆਫ ਡਾਲਰ ਜਿਹੜੀਆਂ ਇਹ ਪ੍ਰਾਈਵੇਟ ਫੈਸਿਲਿਟੀਜ਼ ਹੈਗੀਆਂ ਆ ਇਹ ਕਲੈਕਟ ਕਰ ਰਹੀਆਂ ਆ, ਤੇ ਅੱਗੇ ਜਿਹੜੇ ਡਿਟੇਨੀਜ਼ ਫੜੇ ਹੋਏ ਆ ਉਹਨਾਂ ਨੂੰ ਜਿਹੜਾ ਆ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ। ਮੁਰਾਦ ਆਵਦੇ ਇੱਕ ਪ੍ਰੈਜ਼ੀਡੈਂਟ ਤੇ CEO ਆ ਨਿਊਯਾਰਕ ਇਮੀਗ੍ਰੇਸ਼ਨ ਕੋਲੀਸ਼ਨ ਦੇ, ਉਹਨਾਂ ਨੇ ਜੱਜ ਦੇ ਇਸ ਰੂਲਿੰਗ ਦਾ ਵੈਲਕਮ ਕੀਤਾ ਹੈ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਇਹ ਸਟੈਪ ਫਾਰਵਰਡ ਆ, ਤੇ ਜੋ ਕੁਝ ਆਈਸ ਅੱਜਕੱਲ ਕਰ ਰਹੀ ਹੈ ਪਰਮਾਨੈਂਟਲੀ ਸ਼ਟਡਾਊਨ ਹੋਣਾ ਚਾਹੀਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੇ ਆਪਣੇ ਗਵਾਂਢੀ ਮੁਲਕ ਕੈਨੇਡਾ ਦੀ ਆ ਰਹੀ ਆ, ਉੱਥੇ ਇੱਕ ਹੋਰ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆ, ਉਹਨਾਂ ਆਵਾਜ਼ਾਂ ਦੇ ਵਿੱਚ ਜਿਹੜੇ ਜੁੜ ਗਏ ਆ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਉੱਥੇ ਗਰਦਾਨਣ ਦੇ ਲਈ ਮੰਗ ਜਿਹੜੀ ਉਹ ਕੀਤੀ ਆ। ਕਪਿਲ ਸ਼ਰਮੇ ਦੇ ਸਰੀ ਦੇ ਕੈਫੇ ਦੇ ਵਿੱਚ ਪਹਿਲਾਂ ਜਦੋਂ ਗੋਲੀਆਂ ਚੱਲੀਆਂ ਸੀ ਤਾਂ ਉਹ ਇਸ ਤਰੀਕੇ ਦੇ ਨਾਲ ਪੇਸ਼ ਕੀਤੀਆਂ ਗਈਆਂ ਵੀ ਕਿਤੇ ਖਾਲਿਸਤਾਨੀਆਂ ਨੇ ਜਿਹੜੀਆਂ ਉਹ ਚਲਾਈਆਂ ਆ, ਪਰ ਜਦੋਂ ਹੁਣ ਦੂਜੀ ਵਾਰੀ ਫੇਰ ਉਸ ਦੇ ਕੈਫੇ ਦੇ ਗੋਲੀਆਂ ਚੱਲੀਆਂ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਉਹ ਬਿਸ਼ਨੋਈ ਗੈਂਗ ਨੇ
ਲੈ ਲਈ ਸੀਗੀ। ਸੋ ਪਹਿਲਾਂ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕੋਝੀ ਸਾਜ਼ਿਸ਼ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਪਿਛਲੇ ਕਈ ਦਹਾਕਿਆਂ ਦੀ ਜਿਹੜੀ ਕਹਿ ਲਓ ਵੀ ਕੜੀ ਦੇ ਵਿੱਚ ਆ ਕੇ ਉਹ ਜੁੜੀ ਆ। ਹੁਣ ਫੈਡਰਲ ਕੰਜ਼ਰਵੇਟਿਵ ਪਾਰਟੀ ਉਹਨਾਂ ਆਵਾਜ਼ਾਂ ਦੇ ਵਿੱਚ ਜਿਹੜੀ ਉਹ ਜੁੜ ਗਈ। ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹਨਾਂ ਦੇ ਐਸੈਟ ਇੱਥੇ ਫਰੀਜ਼ ਕੀਤੇ ਜਾਣ ਤੇ ਨਾਲ ਦੇ ਨਾਲ ਇਹਨਾਂ ਨੂੰ ਅੱਤਵਾਦੀ ਜਥੇਬੰਦੀ ਜਿਹੜਾ ਉਹ ਗਰਦਾਨਿਆ ਜਾਵੇ। ਕੈਨੇਡਾ ਦੇ ਵਿੱਚ ਆਮ ਲੋਕਾਂ ਦਾ ਰਹਿਣਾ ਇਹਨਾਂ ਦੇ ਕਰਕੇ ਦੁਸ਼ਵਾਰ ਜਿਹੜਾ ਹੋਇਆ ਪਿਆ ਆ। ਨਿੱਤ ਆਏ ਦਿਨ ਐਕਸਟੋਰਸ਼ਨ ਦੀਆਂ ਕਾਲਾਂ ਤੇ ਹੋਰ ਬਹੁਤ ਕੁਝ ਜਿਹੜਾ ਇਹਨਾਂ ਦੇ ਦੁਆਰਾ ਕੀਤਾ ਜਾਂਦਾ ਆ। ਲੋਕਾਂ ਨੂੰ ਜਾਨੋਂ ਮਾਰਨਾ ਤੇ ਉਸ ਦੇ ਨਾਲ ਜਿਹੜੀਆਂ ਲੋਕਾਂ ਦੇ ਉੱਤੇ ਗੋਲੀਆਂ, ਘਰਾਂ ਦੇ ਉੱਤੇ ਗੋਲੀਆਂ, ਇਦਾਂ ਬਿਜ਼ਨਸ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਉਣੀਆਂ ਆ, ਉੱਥੇ ਆਮ ਜੀ ਗੱਲ ਬਣੀ ਪਈ ਆ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਸ਼ਹਾਦਤ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਵੀ ਬਿਸ਼ਨੋਈ ਗੈਂਗ ਦਾ ਵੀ ਸਿੱਧਾ ਜਿਹੜਾ ਉਹ ਹੱਥ ਸੀਗਾ। ਸੋ ਇਹ ਹੁਣ ਮੰਗ ਕੀਤੀ ਗਈ ਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਉਹਨਾਂ ਦੇ ਦੁਆਰਾ, ਫੈਡਰਲ ਪਾਰਟੀ ਦੇ ਜਿਹੜਾ ਉਹ ਦੁਆਰਾ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ, ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ, ਸਰੀ ਤੇ ਬਰੈਂਪਟਨ ਦੇ ਜਿਹੜੇ ਮੇਅਰਸ ਨੇ ਮੰਗ ਕੀਤੀ ਆ ਓਟਾਵਾ ਨੂੰ, ਜੋ ਕਿ ਰਾਜਧਾਨੀ ਆ ਕੈਨੇਡਾ ਦੀ, ਵੀ ਇਸ ਗੈਂਗ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਗਰਦਾਨ ਦਿੱਤਾ ਜਾਵੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਹੈ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 60 ਪੈਸੇ ਹੋ ਗਏ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 91 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 38 ਸੈਂਟ। ਜੀ, ਮਾਰਕੀਟਸ ਦੀ ਜਿਹੜੀ ਉਹ ਗੱਲ ਕਰਦੇ ਜਾਈਏ ਵੀ ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਜਿਹੜੇ ਫੈਡ ਨੂੰ ਰਾਸ਼ਟਰਪਤੀ ਟਰੰਪ ਫੇਰ ਕਹਿ ਰਹੇ ਆ, ਟ੍ਰੈਜਰੀ ਸਕੱਤਰ ਵੀ ਕਹਿ ਰਹੇ ਆ ਵੀ ਐਟਲੀਸਟ ਅੱਧਾ ਪੁਆਇੰਟ ਫੈਡ ਜਿਹੜਾ ਆ ਉਹ ਇੰਟਰਸਟ ਰੇਟ ਕੱਟ ਕਰ ਦੇਵੇ ਅਗਲੇ ਜਿਹੜੇ ਉਹ ਮਹੀਨੇ। ਫੈਡ ਦੇ ਜਿਹੜੇ ਚੇਅਰ ਜਰੋਮ ਪਾਵਲ ਆ, ਉਹਨਾਂ ਉੱਤੇ ਕੇਸ ਕਰਨ ਨੂੰ ਵੀ ਕਹਿੰਦੇ ਵੀ ਇਸ ਟਾਈਮ ਟਰੰਪ ਪ੍ਰਸ਼ਾਸਨ ਫਿਰ ਰਿਹਾ ਆ। ਕਿਹੜੇ ਮਾਮਲੇ 'ਚ ਕਰ ਸਕਦੇ ਆ ਉਹਦੇ ਬਾਰੇ ਅਜੇ ਬੜਾ ਜਿਹੜਾ ਉਹ ਨਹੀਂ ਪਤਾ, ਪਰ ਇਹ ਜਿਹੜੀਆਂ ਕਹਿੰਦੇ ਕਨਸੋਹਾਂ ਅੰਦਰੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੀਆਂ ਉੱਧਰ ਮਿਲ ਰਹੀਆਂ ਆ। ਤੇ ਮਾਰਕੀਟਸ ਦਾ ਦੱਸਦੇ ਜਾਈਏ ਤਾਂ ਡਾਓ ਜੋਨ 400 ਤੇ 84 ਪੁਆਇੰਟ ਵੱਧ ਕੇ 44,459, S&P 72 ਪੁਆਇੰਟ ਵੱਧ ਕੇ 6446, ਨੈਸਡੈਕ 200 ਤੇ 97 ਪੁਆਇੰਟ ਵੱਧ ਕੇ 21,682 ਤੇ ਬੰਦ ਹੋਇਆ। ਸੋਨੇ ਦਾ ਭਾਅ 3300 ਜਿਹੜਾ ਆ ਉਹ ਡਾਲਰ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ 63 ਡਾਲਰ 13 ਸੈਂਟ ਜਿਹੜੀ ਰਹੀ ਆ। ਤੇ ਇਸ ਤੋਂ ਇਲਾਵਾ 10 ਈਅਰ ਯੀਲਡ 4.3% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,19,636 ਤੇ ਇਥੀਰੀਅਮ 4600 ਤੇ 6 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।